ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰ ਲੈਣ, ਪਰਮਜੀਤ ਕੌਰ ਰੰਗੀਵਾ ਕਵਲ, ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨਲੀ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ, ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਜਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਰਵਨੀਤ ਬਿੱਟੂ ਤੋਂ। ਰਵਨੀਤ ਬਿੱਟੂ ਨੇ ਭਾਜਪਾ 'ਚ ਐਂਟਰੀ ਮਾਰ ਦਿੱਤੀ ਹੈ ਜੀ। ਜੀ ਇਹ ਤਾਂ ਬਿੱਟੂ ਉੜ ਗਿਆ ਜੀ। ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਲੋਕ ਤੇ ਕਹਿੰਦੇ ਸਨ ਰਿੰਕੂ ਜਾਏਗਾ, ਬਿੱਟੂ ਦਾ ਤੇ ਕਿਸੇ ਨੂੰ ਚੇਤਾ ਹੀ ਨਹੀਂ ਸੀ ਕਿ ਰਵਨੀਤ ਬਿੱਟੂ ਵੀ ਚਲਾ ਜਾਏਗਾ। ਤੁਸੀਂ ਹਿਸਾਬ ਲਾ ਲਓ ਕਿ ਕਿਸ ਤਰ੍ਹਾਂ ਇਹਨਾਂ ਨੇ ਵਿੱਚ ਵਿਚਾਲੇ ਆਪਣੀਆਂ ਜਿਹੜੀਆਂ ਨੇ ਉਹ ਤਾਰਾਂ ਜੋੜੀਆਂ ਹੁੰਦੀਆਂ। ਕਿਧਰੇ ਕੁਝ ਆਂਦੇ ਹੁੰਦੇ ਆ, ਕੁੜ ਕਿਤੇ ਤੇ ਆਂਡੇ ਕਿਤੇ। ਉਹ ਹਾਲ ਬਣਿਆ ਪਿਆ ਲੀਡਰਾਂ ਦਾ। ਰਵਨੀਤ ਬਿੱਟੂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੋ ਗਿਆ ਹੋਏਗਾ ਕਿ ਬਈ ਜੇ ਇਧਰੋਂ ਗੱਲ ਨਾ ਬਣੀ, ਘੱਟੋ ਘੱਟ ਹੁਣ ਦਿੱਲੀ ਦੀ ਰਾਜਨੀਤੀ 'ਚ ਤੇ ਕੋਈ ਪ੍ਰਸੰਗਕ ਰਵਾਂ ਮੈਂ। ਕਾਂਗਰਸ ਦੇ ਵਿੱਚ ਤੇ ਤੁਸੀਂ ਦੇਖਿਆ ਸਿੱਧੂ ਦੇ ਨਾਲ, ਚਾਹੇ ਰਾਜਾ ਵੜਿੰਗ ਦੇ ਨਾਲ, ਰਵਨੀਤ ਬਿੱਟੂ ਦੀ ਬਣ ਹੀ ਨਹੀਂ ਸੀ ਰਹੀ ਤੇ ਰਵਨੀਤ ਬਿੱਟੂ ਹੋਰ ਹੀ ਬਿਆਨ ਦੇ ਰਿਹਾ ਸੀ। ਅੱਛਾ, ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦੇਣਾ ਜੀ। ਇਹਨਾਂ ਦੇ ਇੱਕ ਦੋ ਵੱਡੇ ਨੇਤਾ ਹੋਰ ਗਏ ਆ ਜਿਹੜੇ ਰਵਨੀਤ ਬਿੱਟੂ ਦੇ ਤੁਸੀਂ ਜਾਣਦੇ ਹੀ ਜੇ। ਹੁਣ ਚਲੋ ਨਾਂ ਤੇ ਕੀ ਲੈਣਾ, ਕੱਲ ਨੂੰ ਅਗਲਾ ਗੁੱਸਾ ਕਰਦਾ ਵੀ ਯਾਰ ਅਸੀਂ ਤਾਂ ਜੇ 2 ਦਿਨ ਲੇਟ ਜਾਣਾ ਸੀਗਾ, ਤੁਸੀਂ ਪਹਿਲਾਂ ਹੀ ਰੌਲਾ ਪਾ ਦਿੱਤਾ। ਜਿਹੜੇ ਮਿੱਤਰ ਇਹਦੇ ਸੱਜੇ ਖੱਬੇ ਨਾਲ ਰਹਿੰਦੇ ਸੀਗੇ, ਲੱਗਦਾ ਹੈ ਉਹ ਛੇਤੀ ਤੁਰ ਜਾਣਗੇ ਜੀ। ਤੇ ਜੇ ਨਹੀਂ ਤੇ ਉਹ ਅੰਦਰ ਖਾਤੇ ਦੀ ਇਮਦਾਦ ਕਰਨਗੇ, ਕਿਉਂਕਿ ਉਹਨੂੰ ਟਿਕਟ ਮਿਲੇਗੀ ਲੁਧਿਆਣੇ ਦੀ। ਲੁਧਿਆਣੇ ਦੀ ਟਿਕਟ ਮਿਲੇਗੀ ਕਿਉਂਕਿ ਅੱਜ ਹੀ ਅਕਾਲੀ ਭਾਜਪਾ ਗੱਠਜੋੜ ਨਾ ਹੋਣ ਦਾ ਵੀ ਤੇ ਐਲਾਨ ਹੋ ਗਿਆ ਨਾ। ਬਿਲਕੁਲ। ਜਿਵੇਂ ਹੀ ਗੱਠਜੋੜ ਦਾ ਐਲਾਨ ਹੋਇਆ ਕਿ ਨਹੀਂ ਹੋਵੇਗਾ, ਤਿਵੇਂ ਨਾਲ ਦੀ ਨਾਲ ਇਹਨੇ ਆਖਿਆ ਵੀ ਮੈਨੂੰ ਵਿੱਚ ਲਓ ਭਾਈ, ਪਾਰਟੀ 'ਚ ਕੀ ਕਰਨ ਡਿਆ ਜੀ। ਹੁਣ ਰਵਨੀਤ ਬਿੱਟੂ ਕਿਆ ਚਲਾ ਤਾਂ ਕਾਂਗਰਸ ਵਾਸਤੇ ਇੱਕ ਇਹ ਵੀ ਧੁੜਕੂ ਰਹੇਗਾ ਕਿ ਹੋਰ ਇਹਦੇ ਮਿੱਤਰ, ਖਾਸ ਤੌਰ ਤੇ ਭਾਰਤ ਭੂਸ਼ਣ ਆਸ਼ੂ ਵੀ ਤਾਂ ਮਿੱਤਰ ਹੈ ਦਾ ਬਹੁਤ ਜ਼ਿਆਦਾ। ਭਾਰਤ ਭੂਸ਼ਣ ਆਸ਼ੂ ਦਾ ਉੱਥੇ ਆਧਾਰ ਆ। ਆਸ਼ੂ ਨਾ ਮਗਰ ਚਲਾ ਜਾਵੇ ਤਾਂ ਕਾਂਗਰਸ ਵਾਸਤੇ ਇੱਕ ਝਟਕਾ ਤੇ ਹੈਗਾ। ਹਾਲਾਂਕਿ ਐਤਕੀ ਚਰਚਾ ਚੱਲਣ ਡਿਆ ਸੀ ਕਿ ਲੁਧਿਆਣੇ ਦੀ ਸ਼ਾਇਦ ਟਿਕਟ ਜਿਹੜੀ ਆ ਉਹ ਨਾ ਦੇ ਕੇ ਰਵਨੀਤ ਬਿੱਟੂ ਨੂੰ ਕਿਤੋਂ ਹੋਰ ਲੜਾਇਆ ਜਾਵੇ। ਰਵਨੀਤ ਬਿੱਟੂ ਐਤਕੀ ਸੀਟ ਨਹੀਂ ਕੱਢਦਾ ਲੁਧਿਆਣੇ ਦੀ, ਐਸਾ ਨਜ਼ਰ ਆ ਰਿਹਾ ਸੀ ਜੀ। ਤਾਂ ਇਹ ਖਬਰਾਂ ਵੀ ਅਸੀਂ ਸੁਣੀਆਂ ਵਿੱਚ, ਜਿਹੜੇ ਸੋਰਸਸ ਹੁੰਦੇ ਤੁਹਾਨੂੰ ਪਤਾ ਹੀ ਆ ਦੱਸਣ ਵਾਲੇ, ਕਿ ਰਵਨੀਤ ਬਿੱਟੂ ਮਤਲਬ ਕਿ ਐਤਕੀ ਫਸਿਆ ਤੇ ਉਹਦੀ ਸੀਟ ਬਦਲੀ ਜਾ ਸਕਦੀ ਆ। ਪਰ ਇਹ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਕਿ ਰਵਨੀਤ ਬਿੱਟੂ ਚਲੇ ਜਾਏਗਾ। ਤਾਂ ਖੈਰ ਰਵਨੀਤ ਬਿੱਟੂ ਤੇ ਬਈ ਰੁਖਸਤ ਹੋ ਗਿਆ ਜੇ, ਤੇ ਇਹਦਾ ਮਤਲਬ ਹੈ ਕਿ ਲੁਧਿਆਣੇ ਤੋਂ ਭਾਰਤੀ ਜਨਤਾ ਪਾਰਟੀ ਜ਼ੋਰ ਸ਼ੋਰ ਨਾਲ ਲੜੇ। ਤੇ ਲੁਧਿਆਣਾ ਇਸ ਤਰ੍ਹਾਂ ਦਾ ਇੱਕ ਹਲਕਾ ਹੈ ਜਿਹਦੇ ਵਿੱਚ ਹਿੰਦੂ ਵੋਟ ਬਹੁਤ ਹੈ, ਖਾਸ ਤੌਰ ਤੇ ਪ੍ਰਵਾਸੀ ਭਾਰਤ ਜਿਹੜੇ ਹੈਗੇ, ਪ੍ਰਵਾਸੀ ਆਪਣੇ ਭੈਣ ਭਰਾ ਉਹ ਬਹੁਤ ਨੇ ਉੱਥੇ ਜੀ। ਤੇ ਭਾਜਪਾ ਨੇ ਵੀ ਖਾਸ ਤੌਰ ਤੇ ਹਿੰਦੀ ਬੈਲਟ ਵਾਲੇ, ਤੇ ਤੁਹਾਨੂੰ ਪਤਾ ਹੀ ਨਾ ਹਿੰਦੀ ਬੈਲਟ ਹਿੰਦੀ ਬੈਲਟ ਵਾਲੇ ਤੇ ਖਾਸ ਤੌਰ ਤੇ ਤੁਹਾਨੂੰ ਪਤਾ ਭਾਜਪਾ ਦੇ ਉਹ ਜਿਹੜੇ ਕਹਿ ਲਓ ਕਿ ਕੋਰ ਵੋਟਰ ਨੇ। ਹਾਂਜੀ ਕਰੋ ਗੱਲ ਜੀ। ਮੈਂ ਕਿਹਾ ਭਾਜਪਾ ਨੇ ਵੀ ਮਿੰਟੂ ਜੀ ਐਲਾਨ ਕਰ ਦਿੱਤਾ ਵੀ ਇਕੱਲੇ ਲੜਾਂਗੇ ਪੰਜਾਬ 'ਚ।
ਹਾਂਜੀ ਹਾਂਜੀ, ਉਹ ਆਪਾਂ ਗੱਲ ਕਰ ਹੀ ਰਹੇ ਹਾਂ। ਹਾਂ ਬਿਲਕੁਲ, ਭਾਜਪਾ ਨੇ ਐਲਾਨ ਕੀਤਾ ਹੈ। ਭਾਜਪਾ ਨੇ ਆਖਿਆ ਕਿ ਨਹੀਂ, ਅਸੀਂ ਬਈ ਕੋਈ ਗੱਠਜੋੜ ਨਹੀਂ ਕਰ ਰਹੇ। ਜਿਵੇਂ ਸੁਨੀਲ ਜਾਖੜ ਦਾ ਬਿਆਨ ਆਇਆ, ਤਿਵੇਂ ਅਕਾਲੀ ਲੱਗ ਪਏ। ਅਕਾਲੀਆਂ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖ ਦਿੱਤਾ ਕਿ ਸਾਡੇ ਲਈ ਕੋਈ ਨੰਬਰ ਗੇਮ ਉਹ ਨਹੀਂ ਹੈ ਮੈਨੇ ਰੱਖਦੀ। ਅਸੀਂ ਤੇ ਬਈ ਪੰਥ ਦੀ ਗੱਲ ਕਰਨੀ ਆ, ਅਸੂਲਾਂ ਦੀ ਗੱਲ ਕਰਨੀ ਆ। ਅਸੀਂ ਖੇਤਰੀ ਪਾਰਟੀ, ਬੜੀ ਪੁਰਾਣੀ ਖੇਤਰੀ ਪਾਰਟੀ ਆ ਸਾਡੀ। ਸਾਡੇ ਵਾਸਤੇ ਉੱਤੇ ਵੈਸੇ ਸਵਾਲ ਇਹ ਕੀਤਾ ਜਾ ਸਕਦਾ ਹੈ ਕਿ ਵੱਡੇ ਬਾਦਲ ਸਾਹਿਬ ਜਦੋਂ ਬਿਨਾਂ ਸ਼ਰਤ ਤੋਂ ਇੱਥੋਂ ਤੁਰ ਪਏ ਜੀ, ਵਾਜਪਾਈ ਹੋਰਾਂ ਨੂੰ ਸਮਰਥਨ ਦੇਣ, ਜਦੋਂ ਪੂਰੇ ਮੁਲਕ ਦੇ ਵਿੱਚ ਭਾਜਪਾ ਦੇ ਕੋਈ ਲਾਗੇ ਨਹੀਂ ਸੀ ਲੱਗ ਰਿਹਾ, ਤਾਂ ਕੀ ਉਸ ਪੰਥਕ ਮੁੱਦੇ ਨਹੀਂ ਸਨ ਖਲੋ? ਹੱਲ ਤੇ ਉਦੋਂ ਵੀ ਨਾ ਹੋਏ ਜੀ। 10 ਸਾਲ ਤੁਸੀਂ ਮਤਲਬ ਕਿ ਸੱਤਾ 'ਚ ਭਾਈਵਾਲ ਰਹੇ ਹੋ, 10-11 ਸਾਲ, ਕੀ ਕਿਹੜੇ ਮੁੱਦੇ ਹੱਲ ਹੋ ਗਏ? ਹੁਣ ਸਿਧਾਂਤ ਕਿਤੇ ਆ ਗਏ। ਦਰਅਸਲ ਕੀ ਆ ਕਿ ਭਾਜਪਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਵੇਖੋ ਜੀ ਵੇਖੋ, ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਦਾ ਅਸੀਂ ਸਰਵੇ ਕਰਾਇਆ, ਫੋਨ ਕੀਤੇ, ਮਰਜਿੰਦਰ ਸਿੰਘ ਸਿਰਸਾ ਕਹਿੰਦਾ ਲੋਕ ਹੀ ਨਹੀਂ ਚਾਹੁੰਦੇ ਕਿ ਅਸੀਂ ਇਹਨਾਂ ਦੇ ਨਾਲ ਜਾਈਏ ਜੀ। ਇਹਨਾਂ ਨੇ ਹੁਣ ਮੁੱਦਾ ਚੱਕ ਲਿਆ। ਵੈਸੇ ਮੈਂ ਅੱਗੇ ਵੀ 2-4 ਵਾਰੀ ਗੱਲ ਹੋਈ ਆ ਆਪਣੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਨਾਂ ਮੁੱਦਿਆਂ ਤੇ ਗਰਾਰੀ ਫਸਣੀ ਆ। ਫਿਰ ਅਕਾਲੀਆਂ ਨੇ ਇਹ ਚੱਕਤਾ ਕੰਮ। ਅਕਾਲੀ ਕਹਿੰਦੇ ਕਿ ਵੇਖੋ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਨੇ ਆ, ਕਿਸਾਨਾਂ ਦੀ ਗੱਲ ਕਰਨੇ, MSP ਦਿਓ ਜੀ, ਤੇ ਅਸੀਂ NSA ਤੋੜਨੇ ਦੀ ਗੱਲ ਕਰਦੇ ਆ। ਇਹ ਨਹੀਂ ਮੰਗਾਂ ਮੰਨ ਰਹੇ ਸਾਡੀਆਂ ਤੇ ਅਸੀਂ ਪਿੱਛੇ ਹਟ ਗਏ। ਭਾਜਪਾ ਦੀ ਲੀਡਰਸ਼ਿਪ ਦਾ ਇਹ ਵੀ ਦਾਵਾ ਕਿ ਅਸੀਂ ਕਦੇ ਟੇਬਲ ਤੇ ਬੈਠੇ ਹੀ ਨਹੀਂ। ਠੀਕ ਹੈ, ਉਹ ਹੁਣ ਇੱਕ ਤਰ੍ਹਾਂ ਨਾਲ ਕਹ ਲਓ ਕਿ ਉਹ ਅਕਾਲੀਆਂ ਨੂੰ ਝੂਠੇ ਕਰਨ 'ਚ ਲੱਗੇ ਆ, ਕਿਤੇ ਐਵੇਂ ਰੌਲਾ ਪਾਈ ਜਾਂਦੇ ਆ, ਟੇਬਲ ਤੇ ਤਾਂ ਬੈਠੇ ਹੀ ਨਹੀਂ ਸੀ। ਇਹ ਹੁਣ ਗੱਲਬਾਤ ਕਿਹਦੇ ਨਾਲ ਚੱਲ ਰਹੀ ਸੀ? ਕਿਉਂਕਿ ਅਮਿਤ ਸ਼ਾਹ ਕਹਿੰਦੇ ਕਿ ਅਸੀਂ ਗੱਲਬਾਤ ਕਰ ਰਹੇ ਹਾਂ। ਇਹ ਵੀ ਇੱਕ ਭੰਬਲ ਭੂਸਾ ਪੈਦਾ ਹੋ ਗਿਆ। ਪਰ ਅਕਾਲੀ ਦਲ ਨੇ ਆਪਣੇ ਅਫੀਸ਼ੀਅਲ ਪੇਜ ਤੋਂ ਐਲਾਨੀਆ ਕਹਿ ਦਿੱਤਾ ਹੈ ਕਿ ਸਾਡੀਆਂ ਇਹ ਮੰਗਾਂ ਸਨ, ਸਾਡੀਆਂ ਇਹ ਮੰਗਾਂ ਸਨ, ਜੇ ਨਹੀਂ ਤੇ ਫਿਰ ਸਾਡਾ ਗੱਠਜੋੜ ਵੀ ਨਹੀਂ। ਤਾਂ ਇਨ ਫਿਊਚਰ ਤਾਂ ਮੈਨੂੰ ਲੱਗਦਾ ਕਿ ਅਕਾਲੀ ਵਾਸਤੇ ਚੰਗਾ ਹੋਊਗਾ। ਪਰ ਹੁਣ ਹਾਲ ਦੀ ਘੜੀ ਤੇ ਇਲੈਕਸ਼ਨ ਜਿਹੜਾ ਹੈ ਉਹ ਤੇ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦਾ ਹੈਗਾ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਹਾਂ, ਅਕਾਲੀ ਭਾਜਪਾ ਦਾ ਗੱਠਜੋੜ ਹੁੰਦਾ ਤੇ 1-2 ਸੀਟਾਂ ਇੱਧਰ ਉੱਧਰ ਹੋਣ ਦੀ ਸੰਭਾਵਨਾ ਸੀਗੀ, ਪਰ ਉਹ ਹੁਣ ਮਾਮਲਾ ਨਿਕਲ ਗਿਆ। ਖੈਰ, ਅਕਾਲੀ ਭਾਜਪਾ ਸੀਗਾ ਉਹ ਤੇ ਹੋਇਆ ਨਹੀਂ, ਪਰ ਜਿਹੜਾ ਬਸਪਾ ਦੇ ਨਾਲ ਸੀ ਅਕਾਲੀ ਦਲ ਦਾ ਉਹ ਵੀ ਟੁੱਟ ਗਿਆ, ਕਿਉਂਕਿ ਬਸਪਾ ਨੇ ਆਖਿਆ ਬਈ ਆਪਣੀ ਤਿਆਰੀ ਕਰਾਂਗੇ। ਹੁਣ ਵੱਡੀ ਗੱਲ ਤੇ ਭਾਜਪਾ ਵਾਸਤੇ ਵੀ ਇਹ ਹੋਏਗੀ ਕਿ ਤੇਰਾ ਉਮੀਦਵਾਰ, ਤੁਸੀਂ ਦੇਖੋ ਨਾ ਰਵਨੀਤ ਬਿੱਟੂ ਕਦੋਂ ਆਇਆ, ਜਦੋਂ ਕੀਤੀ ਕਿ ਅਕਾਲੀਆਂ ਨਾਲ ਬਾਏ ਬਾਏ ਹੋ ਗਏ ਕਿ ਬਸ ਬਾਈ ਮਿੱਤਰੋ। ਤੇ ਰਵਨੀਤ ਬਿੱਟੂ ਕਾਦੇ ਕਰਕੇ ਉਹਨਾਂ ਨੇ ਲਿਆਂਦਾ? ਰਵਨੀਤ ਬਿੱਟੂ ਹੁਣ ਦੇਖੋ ਕਾਂਗਰਸ ਵਾਸਤੇ ਕਿਹੋ ਜਿਹੀ ਸਥਿਤੀ ਹੈ ਕਿ ਰਵਨੀਤ ਬਿੱਟੂ ਦਾ ਅੱਧਾ ਪਰਿਵਾਰ ਤੇ ਹਾਲ ਦੀ ਘੜੀ ਕਾਂਗਰਸੀ ਹੈ। ਰਵਨੀਤ ਬਿੱਟੂ ਉਧਰ ਚਲ ਗਿਆ। ਹੁਣ ਮਤਲਬ ਕਿ ਭਾਜਪਾ ਵਾਸਤੇ ਇਹੀ ਇੱਕ ਵੱਡਾ ਸੰਕਟ ਸੀ ਕਿ ਗੱਠਜੋੜ ਨਾ ਹੋਣ ਦੀ ਸੂਰਤ ਦੇ ਵਿੱਚ ਕਿ 13 ਦੇ 13 ਤਗੜੇ ਕੈਂਡੀਡੇਟ ਲੱਭ ਪਾਓਗੇ। ਉਹਨਾਂ ਨੇ ਹੁਣ ਲੱਭਣੇ ਸ਼ੁਰੂ ਕਰ ਦਿੱਤੇ। ਅਮਰਿੰਦਰ ਸਿੰਘ ਆ ਗਿਆ, ਰਵਨੀਤ ਬਿੱਟੂ ਆ ਗਿਆ, ਰਾਣਾ ਸੋਢੀ ਆ ਗਿਆ, ਕੇਵਲ ਢਿੱਲੋਂ ਆ ਗਿਆ ਜੀ। ਇਸ ਤਰ੍ਹਾਂ ਮਤਲਬ ਉਹਨਾਂ ਨੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ। ਯਾਨੀ ਕਾਂਗਰਸ ਹੀ ਭਾਜਪਾ ਵੱਲੋਂ ਖੇਡਦੀ ਨਜ਼ਰ ਆ ਰਹੀ ਹੈ ਹਾਲ ਦੀ ਘੜੀ। ਤਾਂ ਹੁਣ ਜੇ ਅਕਾਲੀਆਂ ਵੱਲ ਵੇਖੀਏ ਤਾਂ ਅਕਾਲੀਆਂ ਨੂੰ ਵੀ ਹੁਣ 13 ਜਿਹੜੇ ਹਲਕੇ ਇੱਕ ਤਾਂ ਲੜਨੇ ਪੈਣਗੇ। ਤਾਂ 13 ਦੇ 13 ਉਮੀਦਵਾਰ ਇਹਨਾਂ ਵਾਸਤੇ ਲੱਭਣੇ ਚਲੋ ਬਹੁਤੇ ਮੁਸ਼ਕਲ ਨਹੀਂ ਹੈ, ਪਰ ਫਿਰ ਥੋੜੀ ਬਹੁਤੀ ਮੁਸ਼ਕਲ ਤੇ ਆਉਂਦੀ ਹੈ ਨਾ, ਤੁਹਾਨੂੰ ਪਤਾ ਹੀ ਹੈ। ਇਹ ਦੇਖਣਾ ਹੋਏਗਾ ਹੁਣ ਕਿ ਕਿਹੜੀ ਸੀਟ ਛੱਡਦੇ ਆ ਅਕਾਲੀ, ਕਿਹੜੀ ਸੀਟ ਜਿਹੜੀ ਆ ਉਹ ਲੜਦੇ ਆ, ਕਿਹੜੀ ਸੀਟ ਤੋਂ ਕਿਹੜਾ ਉਮੀਦਵਾਰ ਹੁੰਦਾ। ਤਾਂ ਇੱਕ ਵਾਰੀ ਤਾਂ ਕਹਿ ਲਓ ਕਿ ਸਰਗਰਮੀ ਜਿਹੜੀ ਆ ਨਾ ਉਹ ਵੱਧ ਗਈ ਆ। ਜਿਵੇਂ ਹੀ ਇਹ ਐਲਾਨ ਹੋਇਆ ਰਵਨੀਤ ਬਿੱਟੂ ਛਾਲ ਮਾਰ ਗਿਆ, ਕਾਂਗਰਸੀਆਂ ਨੇ ਆਪਣੀ ਬੈਠਕ ਸੱਦ ਲਈ ਵੀ ਅਸੀਂ ਕੀ ਕਰਨਾ ਹੈਗਾ ਜੀ ਜੀ। ਤਾਂ ਇਸ ਕਰਕੇ ਹੁਣ ਇਹ ਸਾਰਾ ਕੁਝ ਚੱਲਦਾ ਪਿਆ, ਪਰ ਅਕਾਲੀ ਭਾਜਪਾ ਗੱਠਜੋੜ ਸੰਭਵ ਨਹੀਂ ਸੀਗਾ। ਠੀਕ ਹੈ, ਗੱਲਾਂ ਜਿੰਨੀਆਂ ਮਰਜ਼ੀ ਹੁੰਦੀਆਂ ਸੀਗੀਆਂ, ਕਿਉਂਕਿ ਜੇ ਬਿਨਾਂ ਕੁਝ ਲੈ ਤੋਂ ਜਾਂ ਬਿਨਾਂ ਕੁਝ ਭਰੋਸਾ ਲੋਕਾਂ ਨੂੰ ਦਿੱਤੇ ਤੋਂ ਇਹ ਲੋਕਾਂ ਦੇ ਵਿੱਚ ਆਉਂਦੇ ਤੇ ਗੱਲ ਬਣਨੀ ਨਹੀਂ ਸੀ। ਉਹਦੇ ਨਾਲੋਂ ਚੰਗਾ ਸੀ ਕਿ ਗੱਠਜੋੜ ਨਾ ਬਣੇ, ਸਗੋਂ ਉਹਦਾ ਫਾਇਦਾ ਹੋ ਸਕਦਾ, ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਇਹਨੂੰ ਨਹੀਂ ਦੇਖ ਰਹੀ 24 ਨੂੰ ਜੀ। ਉਹਨਾਂ ਦਾ ਇਹ ਆ ਕਿ ਜਿਸ ਹਿਸਾਬ ਨਾਲ ਇਹ ਸਰਕਾਰ ਚੱਲਦੀ ਹੈ 27 ਵਿੱਚ ਸਾਡੀ ਗੱਲ ਬਣ ਸਕਦੀ ਆ। ਤਾਂ ਉਹਦੇ ਲਈ ਜਦੋਜਹਿਦ ਕਰਕੇ ਸਾਨੂੰ ਕਾਂਗਰਸ ਨੂੰ ਪਿੱਛੇ ਧੱਕ ਕੇ ਇੱਕ ਵਾਰੀ ਘੱਟੋ ਘੱਟ ਐਸੀ ਪੋਜੀਸ਼ਨ ਤੇ ਆਉਣਾ ਪਏਗਾ ਕਿ ਐਂਟੀ ਇਨਕੰਬੈਂਸੀ ਵਧਣ ਦੀ ਸੂਰਤ ਦੇ ਵਿੱਚ ਉਹਦਾ ਐਡਵਾਂਟੇਜ ਅਸੀਂ ਲੈਣ ਦੀ
ਕਿਤੇ ਨਾ ਕਿਤੇ ਕਹਿ ਲਓ ਕਿ ਸਮਰੱਥਾ ਰੱਖਦੇ ਹੋਈਏ। ਸੋ ਜਦੋਜਹਿਦ ਹੁਣ ਤਗੜੀ ਚੱਲ ਪਏਗੀ। ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ ਆਪਣੇ ਬਿਆਨ ਤੋਂ ਉਲਟ ਚੰਨੀ ਨੇ ਹੋਲੀ ਖੇਡੀ ਜੀ। ਚੰਨੀ ਸਾਹਿਬ ਨੇ ਇੱਕ ਵਾਰੀ ਪ੍ਰਿਯੰਕਾ ਗਾਂਧੀ ਆਈ ਸੀਗੀ, ਉਦੋਂ ਵੀ ਸ਼ਾਇਦ ਇੱਥੇ ਨਾ ਚੱਲਦਾ ਪਿਆ ਸੀਗਾ ਕੰਪੇਨ। ਠੀਕ ਹੈ ਜੀ। ਇਹ ਦੋ ਥਾਵਾਂ ਤੋਂ ਇਲੈਕਸ਼ਨ ਲੜ ਰਹੇ ਸਨ। ਤਾਂ ਇਹਨਾਂ ਨੇ ਉਸ ਦਰਮਿਆਨ ਇੱਕ ਗੱਲ ਕਹੀ ਸੀਗੀ ਜਿਹੜੀ ਕਿ ਬੜੀ ਉਸ ਵੇਲੇ ਚਰਚਿਤ ਹੋਈ ਸੀਗੀ। ਤਾਂ ਇਹਨਾਂ ਨੇ ਆਖਿਆ ਸੀਗਾ ਕਿ ਉੱਤਰ ਪ੍ਰਦੇਸ਼, ਬਿਹਾਰ ਤੇ ਦਿੱਲੀ ਦੇ ਭਈਆਂ ਨੂੰ ਮੈਂ ਪੰਜਾਬ 'ਚ ਨਹੀਂ ਵੜਨ ਦੇਵਾਂਗਾ, ਭਈਆਂ ਨੂੰ ਪੰਜਾਬ 'ਚ ਨਹੀਂ ਵੜਨ ਦੇਵਾਂਗਾ। ਠੀਕ ਹੈ ਜੀ। ਤੇ ਅੱਜ ਕਮਾਲ ਦੀ ਗੱਲ ਇਹ ਆ ਕਿ ਬਈ ਇਸ ਤੋਂ ਬਾਅਦ ਮਤਲਬ ਕਿ ਚੋਣ ਦੋਨਾਂ ਸੀਟਾਂ ਤੋਂ ਹਾਰ ਗਏ, ਭਦੌੜ ਤੋਂ ਵੀ, ਚਮਕੌਰ ਸਾਹਿਬ ਤੋਂ ਵੀ। ਤੇ ਕਮਾਲ ਦੀ ਗੱਲ ਇਹ ਹੈ ਕਿ ਹੁਣ ਉਹਨਾਂ ਹੀ ਭਈਆਂ ਨਾਲ, ਜਿਹਨਾਂ ਨੂੰ ਭਈਏ ਕਹਿੰਦੇ ਪੂਰਬੀਆਂ ਦੇ ਨਾਲ, ਇਹ ਰੰਗ ਲਾ ਰਹੇ ਸਨ ਇੱਕ ਦੂਜੇ। ਠੀਕ ਹੈ ਜੀ। ਭੀਗੇ ਚੁਨਰ ਵਾਲੀ ਰੰਗ ਬਰਸਿਓ, ਗਾਣਾ ਵੀ ਹੋਲੀ ਤੇ ਬਹੁਤ ਸਾਰੇ ਗਾਣੇ ਆਏ ਸੀ। ਤਾਂ ਇਹ ਕਹਿੰਦੇ ਜੀ ਮੈਂ ਤਾਂ ਇਸੇ ਤਰ੍ਹਾਂ ਹੀ ਮਨਾਉਣਾ ਹੁੰਦਾ ਹੋਲੀ। ਮਤਲਬ ਕਿ ਆਪਦਾ ਦਿੱਤਾ ਬਿਆਨ ਹੀ। ਵੇਖੋ ਇਹ ਪੋਲੀਟੀਸ਼ੀਅਨ ਇਸ ਤਰ੍ਹਾਂ ਹੀ ਲੋਕਾਂ ਨੂੰ ਜਜ਼ਬਾਤੀ ਕਰਦੇ ਨੇ। ਇਹ ਹੋ ਗਿਆ, ਉਹ ਹੋ ਗਿਆ। ਮਤਲਬ ਕਿ ਮਾਈਗ੍ਰੇਸ਼ਨ ਤਾਂ ਚੱਲਦੀ ਆ, ਉਹ ਤਾਂ ਹੈ ਹੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਤਾਂ ਮਤਲਬ ਕਿ ਆਪ ਜਾ ਕੇ ਹੁਣ, ਕਿਉਂਕਿ ਇਲੈਕਸ਼ਨ 'ਚ ਖੜਨਾ ਚੰਨੀ ਨੇ ਵੀ, ਆਪ ਉਹਨਾਂ ਦੇ ਨਾਲ ਹੀ ਰੰਗ ਸੁੱਟਣ ਡਿਆ। ਕਮਾਲ ਹੋ ਗਈ ਆ। ਤੇ ਇੱਥੇ ਇੱਕ ਨੈਰੇਟਿਵ ਬਣਾਇਆ, ਭਈਆਂ ਨੇ ਸਾਡਾ ਪੰਜਾਬ ਮੰਨ ਲੈਣਾ ਜੀ, ਉਹ ਕਰ ਲੈਣਾ। ਇਹਨੇ ਹੀ ਕੀਤਾ, ਬਿਆਨ ਦਿੱਤਾ ਜੀ ਕਿ ਜੀ ਦੇਖੋ ਭਈਆਂ ਨੂੰ ਮੈਂ ਵੜਨ ਨਹੀਂ ਦਊਂਗਾ। ਤਾਂ ਖੈਰ ਇਹ ਗੱਲ ਆ ਕਿ ਇਸ ਤਰ੍ਹਾਂ ਹੁੰਦਾ ਹੀ ਆ, ਇਹ ਬਦਲ ਜਾਂਦੇ ਹੁੰਦੇ ਆ। ਆ ਜਿਹੜੇ ਹੈਗੇ ਨੇ ਇਨਕਲਾਬੀਏ, ਇਹਨਾਂ ਦਾ ਜਿਹੜਾ ਮੰਤਰੀ ਅਮੀਤ ਹੇਅਰ, ਉਹ ਕਦੇ ਦੁਹਾਈ ਦਿੰਦਾ ਸੀਗਾ ਕਿ ਬਾਹਰ ਲਿਆ ਕੇ ਸਾਡੀਆਂ ਨੌਕਰੀਆਂ ਤੇ ਕਾਬਜ਼ ਹੋ ਰਿਹਾ। ਤੇ ਹੁਣ ਆ ਪਿਛਲੇ ਸੈਸ਼ਨ 'ਚ ਉਹਨੇ ਆਖਿਆ, ਉਹਨੇ ਮੂਰਖ ਨੇ ਤੇ ਅਨਪੜ੍ਹ ਨੇ, ਇਹਨਾਂ ਨੇ ਸੰਵਿਧਾਨ ਨਹੀਂ ਪੜ੍ਹਿਆ। ਕਿਸੇ ਵੀ ਯੋਗ ਬੰਦੇ ਨੂੰ ਕੋਈ ਵੀ ਰਾਜ ਨੌਕਰੀ ਤੋਂ ਨਹੀਂ ਰੋਕ ਸਕਦਾ। ਕਿਹਾ ਉਹਨੇ, ਔਨ ਰਿਕਾਰਡ ਕਿਹਾ। ਵਿਧਾਨ ਸਭਾ 'ਚ ਤੇ ਫਿਰ ਅਨਪੜ੍ਹ, ਹਾਂਜੀ, ਤੇ ਫਿਰ ਅਨਪੜ੍ਹ ਕਦੋਂ ਸੀਗਾ? ਅਨਪੜ੍ਹ ਕਦੋਂ ਸੀਗਾ ਅਮੀਤ ਹੇਅਰ? ਅੱਜ ਤੇ ਉਹਨੇ ਸੰਵਿਧਾਨ ਪੜ੍ਹ ਲਿਆ। ਉਹ ਖੁਦ ਅਨਪੜ੍ਹ ਕਦੋਂ ਸੀਗਾ? ਜਦੋਂ ਮਤਲਬ ਕਿ ਉਹਨੇ ਸੱਤਾ ਹਾਸਲ ਕਰਨੀ ਸੀ, ਉਦੋਂ ਪੜ੍ਹਿਆ ਲਿਖਿਆ ਅਨਪੜ੍ਹ ਸੀ। ਲੋਕਾਂ ਨੂੰ ਜਜ਼ਬਾਤੀ ਕਰ, ਮੁੱਦਿਆਂ ਨੂੰ ਬਣਾਉਣਾ। ਅੱਜ ਤੁਹਾਡੇ ਸਾਹਮਣੇ ਉਹਨੇ ਦਿੱਤਾ ਸਦਨ ਦੇ ਵਿੱਚ ਬਿਆਨ। ਤੇ ਅਸੀਂ ਪਹਿਲਾਂ ਕਹਿੰਦੇ ਸੀ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੁੰਦਾ, ਕਰਕੇ ਦੇਖ ਲਓ। ਕਿਉਂਕਿ ਉਹ ਜਿਹੜਾ ਇਹ ਰੌਲਾ ਪਾਉਂਦੇ ਆ, ਮੇਰਾ ਕੁਝ ਗੱਲਾਂ ਨਾਲ ਇਸੇ ਤਰ੍ਹਾਂ ਹੀ ਕਈ ਵਾਰ ਆਰਗੂਮੈਂਟ ਵੀ ਹੁੰਦਾ ਕਿ ਭਾਈ ਜਿਹੜੇ ਰਾਜਾਂ ਨੂੰ ਵਿਸ਼ੇਸ਼ ਅਧਿਕਾਰ ਮਿਲਦੇ, ਉਹ 6ਵੀਂ ਜਿਹੜੀ ਉਹ ਹੁੰਦੀ ਹੈ ਨਾ ਅਨੁਸੂਚੀ, ਉਹਦੇ 'ਚ ਆਉਂਦੇ ਨੇ, ਜਿੱਥੇ 50% ਟ੍ਰਾਈਬਸ ਹੁੰਦੇ ਨੇ। ਸਮਝਦੇ ਹੋ ਨਾ? ਹਰੇਕ ਰਾਜ ਨੂੰ ਵਿਸ਼ੇਸ਼ ਅਧਿਕਾਰ ਨਹੀਂ ਮਿਲਦੇ, ਜਿਵੇਂ ਨਾਰਥ ਈਸਟ ਦੇ ਸੂਬੇ ਆ, ਉੱਥੇ ਇਸ ਕਰਕੇ ਆ ਕਿਉਂਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ, ਜ਼ਿਆਦਾਤਰ ਸੂਬਿਆਂ ਦੇ ਵਿੱਚ ਜਿਹੜੇ ਟ੍ਰਾਈਬਸ ਨੇ ਉਹ 50% ਤੋਂ ਵੱਧ ਆ ਵਸੋਂ। ਆਹੀ ਤੇ ਰੌਲਾ ਪਿਆ ਨਾ। ਵਾਂਗਚੁਕ ਬੈਠਾ ਨਾ, ਸੋਨਮ ਵਾਂਗਚੁਕ, ਹਾਂਜੀ ਬਿਲਕੁਲ, ਲਦਾਖ ਉਹ ਭੁੱਖੜ ਦਾ ਕਾਹਤੋਂ ਬੈਠਾ? ਉਸ ਨੂੰ ਸਮਝੋ ਨਾ। ਉਹ ਕਹਿੰਦੇ ਇੱਥੇ ਤੇ 90% ਟ੍ਰਾਈਬਸ ਨੇ, ਤਾਂ 50% ਦੇ ਹਿਸਾਬ ਨਾਲ ਜੋ ਸਾਨੂੰ ਮਿਲਣਾ ਚਾਹੀਦਾ ਉਹ ਤੁਸੀਂ ਦੇ ਕਿਉਂ ਨਹੀਂ ਰਹੇ? ਆਹੀ ਭੁੱਖ ਹੜਤਾਲ ਦਾ ਕਾਰਨ ਹੈ। ਤਾਂ ਗੱਲ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਬਈ ਅਸੀਂ ਤੇ ਸਮਝਦੇ ਆ, ਤੁਸੀਂ ਲੋਕਾਂ ਨੂੰ ਜਦੋਂ ਮੂਰਖ ਬਣਾਉਂਦੇ ਜੇ ਤੁਸੀਂ ਲੀਡਰ, ਉਦੋਂ ਗੁੱਸਾ ਆਉਂਦਾ। ਤਾਂ ਖੈਰ ਇਹ ਚੰਨੀ ਸਾਹਿਬ ਹੈ, ਦੇਖ ਲਓ, ਜਿਹੜੇ ਕਹਿੰਦੇ ਭਈਏ ਵੜਨ ਨਹੀਂ ਦੇਣੇ, ਉਹ ਆਪ ਹੀ ਉਹਨਾਂ ਦੀਆਂ ਗੱਲਾਂ ਮਲ ਡਏ ਸਨ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਗੱਲ ਕਰੀਏ ਆਪਾਂ ਕੇਜਰੀਵਾਲ ਦੀ ਗ੍ਰਿਫਤਾਰੀ ਦੀ। ਰੋਸ ਮੁਜ਼ਾਹਰੇ ਲਗਾਤਾਰ ਜਾਰੀ ਹੈ ਜੀ ਵਿਰੋਧ ਦੇ ਵਿੱਚ। ਹਾਂਜੀ ਦੇਖੋ, ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਦਰਸ਼ਨਕਾਰੀ ਸੀਗੇ, ਜਿਨ੍ਹਾਂ ਨੂੰ ਕਈ ਵਰਕਰਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ, ਤੇ ਇਸ ਤੋਂ ਇਲਾਵਾ ਉਧਰੋਂ ਭਾਜਪਾ ਵਾਲੇ ਜਿਹੜੇ ਸੀਗੇ ਉਹ ਵੀ ਆ ਗਏ ਮੈਦਾਨ ਦੇ ਵਿੱਚ। ਕਮਾਲ ਦੀ ਗੱਲ ਹੈ, ਦਿੱਲੀ ਪੁਲਿਸ ਵਾਲਿਆਂ ਨੇ ਅੱਕਿਆਂ ਨੇ ਉਹ ਵੀ ਢਾਲ ਹੈ, ਭਾਜਪਾ ਵਾਲਿਆਂ ਦੇ ਵੀ ਡਾਂਗ ਫੇਰੀ ਜੇ ਅੱਜ। ਠੀਕ ਹੈ, ਚੰਗੇ ਵਕਤ ਦੇ ਵਿੱਚ ਪਾਏ ਇਹਨਾਂ ਨੇ ਪੁਲਿਸ ਵਾਲੇ। ਉਧਰੋਂ ਆ ਜਾਂਦੇ ਨੇ, ਉਧਰੋਂ ਆ ਜਾਂਦੇ, ਪੁਲਿਸ ਵਾਲੇ ਕਰਨ ਵੀ ਕੀ? ਉਹਨਾਂ ਨੇ ਤੇਲ 'ਚ ਲਵੇੜ ਕੇ ਰੱਖੀਆਂ ਡਾਂਗਾ। ਇਧਰੋਂ ਪੰਜਾਬ 'ਚ ਜਦੋਂ ਗਏ ਹੁਣ ਇਹਨਾਂ ਨੇ ਫੇਰ ਖਾਣੀਆਂ। ਜੇ ਤੁਸੀਂ ਵੇਖਿਓ 31 ਨੂੰ ਫੇਰ ਇਕੱਠ ਆ ਨਾ, 31 ਨੂੰ ਮਹਾਂ ਰੈਲੀ ਆ ਉੱਥੇ। ਹੁਣ ਇੱਕ ਪਾਸੇ ਚੋਣ ਜ਼ਾਬਤਾ ਲੱਗਾ, ਚੋਣ ਜ਼ਾਬਤੇ ਦੇ ਦਰਮਿਆਨ ਐਡੀ ਵੱਡੀ ਰੈਲੀ ਦੀ ਇਜਾਜ਼ਤ ਉਹ ਦੇਣਗੇ ਕਿ ਨਹੀਂ ਦੇਣਗੇ, ਪਤਾ ਨਹੀਂ।
ਤਾਂ ਖੈਰ ਇਹ ਕੀ ਆ ਕਿ ਉਧਰੋਂ ਭਾਜਪਾ ਰਨ ਦੇ ਵਿੱਚ ਉਤਰੀ ਪਈ ਆ ਕਿ ਅਸਤੀਫਾ ਦੇਵੇ ਕੇਜਰੀਵਾਲ। ਉਹ ਕਹਿੰਦਾ ਮੈਂ ਅਸਤੀਫਾ ਦੇਣਾ ਨਹੀਂ, ਮੈਂ ਤੇ ਆਦੇਸ਼ ਦੇਵਾਂਗਾ। ਅੱਜ ਇੱਕ ਆਦੇਸ਼ ਹੋਰ ਆ ਗਿਆ, ਉਹ ਆਦੇਸ਼ ਪਤਾ ਨਹੀਂ ਕਿਹੜੀ ਵਾਰੀ ਖਣੀ ਆਉਂਦਾ ਜੇ ਸਾਨੂੰ ਨਹੀਂ ਪਤਾ ਲੱਗਦਾ। ਲੋਕ ਮਜ਼ਾਕ ਕਰਦੇ ਆ ਕਿ ਕਿਤੇ ਕਬੂਤਰ ਤੇ ਨਹੀਂ ਰੱਖਿਆ ਉੱਥੇ ਅੰਦਰ, ਉਹ ਕਬੂਤਰ ਦੇ ਰਾਹੀਂ ਚਿੱਠੀ ਆ ਜਾਂਦੀ ਹੈ। ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜਾ ਅਜੀਬੋ-ਗਰੀਬ ਜਿਹਾ ਮਾਹੌਲ ਬਣਿਆ ਪਿਆ ਕਿ ਉਧਰੋਂ ਭਾਜਪਾ ਪ੍ਰਦਰਸ਼ਨ ਕਰ ਰਹੀ ਆ ਕਿ ਭਾਈ ਅਸਤੀਫਾ ਦੇਵੇ ਕੇਜਰੀਵਾਲ, ਉਧਰੋਂ ਇਹ ਘੇਰਨ ਨੂੰ ਫਿਰਦੇ ਆ ਕਿਉਂਕਿ ਜਦੋਂ ਇਹਨਾਂ ਨੂੰ ਲੱਗਿਆ ਕਿ ਭਾਜਪਾ ਵਾਲੇ ਤੇ ਸਾਡੇ ਉਲਟ ਆ ਜਾਣਗੇ, ਇਹਨਾਂ ਨੇ ਪਹਿਲਾਂ ਹੀ ਕਾਲ ਦੇ ਦਿੱਤੀ, ਅੱਜ ਇਹਨਾਂ ਨੇ ਵੀ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਸੋ ਪ੍ਰਦਰਸ਼ਨਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੈ ਪ੍ਰਵੀਨ ਜੀ, ਇਹ ਜਾਰੀ ਰਹੂਗਾ। ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਬਹੁਤ ਲੰਮੇ ਸਮੇਂ ਤੋਂ ਮਤਲਬ ਕਿ ਤਿਆਰ ਕੀਤਾ ਸੀਗਾ, ਡਿਜ਼ਾਈਨ ਕੀਤਾ ਸੀਗਾ। ਇਹ ਮਾਡਲ ਡਿਜ਼ਾਈਨ ਕੀਤਾ ਗਿਆ ਮਾਡਲ ਹੈ ਕਿ ਜੇ ਗ੍ਰਿਫਤਾਰੀ ਹੁੰਦੀ ਹੈ ਤਾਂ ਈਵੈਂਟ ਕਿਸ ਤਰ੍ਹਾਂ ਹੋਏਗਾ। ਬਿਲਕੁਲ ਬਿਲਕੁਲ ਇਵੈਂਟ ਆਏ ਤੇ ਇਹ ਇਵੈਂਟ ਕੋਈ ਉਹ ਨਹੀਂ ਹੈਗਾ, ਇਹ ਰਾਜਨੀਤੀ ਦਾ ਹਿੱਸਾ ਹੈ। ਨਰਿੰਦਰ ਮੋਦੀ ਨੂੰ ਜੇ ਕੋਈ ਬਰਾਬਰ ਦਾ ਹੋ ਕੇ ਟੱਕਰਿਆ ਹੈ ਇਵੈਂਟ ਮੈਨੇਜਮੈਂਟ ਦੇ ਵਿੱਚ ਤੇ ਉਹ ਇਹੋ ਸ਼ਖਸ ਆ। ਪਸੀਨੇ ਲਿਆ ਆਮ ਆਦਮੀ ਪਾਰਟੀ ਵਾਲੇ, ਤੁਹਾਨੂੰ ਪਤਾ ਪ੍ਰਦਰਸ਼ਨ ਬਹੁਤ ਤਗੜਾ ਕਰਦੇ ਆ ਜੀ। ਫਿਰ ਸੋਸ਼ਲ ਮੀਡੀਆ ਤੇ ਹੋਰ ਹੀ ਡੀਪੀ ਸਿਸਟਮ ਕਹਿੰਦੇ ਕਿ ਉਹ ਖੇਡਣਾ, ਫੋਟੋ ਲਾਈ ਬੈਠੇ ਨੇ। ਉਹ ਫੋਟੋ ਦੇ ਉੱਤੇ ਲਿਖਿਆ ਕਿ ਜਾ ਕੇ ਪੜੋ ਤੇ ਸਹੀ ਭਗਵੰਤ ਮਾਨ ਦੀ ਡੀਪੀ ਤੇ। ਉਹ ਕਹਿੰਦੇ ਕਿ ਭਾਜਪਾ ਨੂੰ ਡਰ ਹੀ ਕੇਜਰੀਵਾਲ ਦਾ। ਆਹ ਗੱਲ ਮੈਂ ਕਈ ਮਹੀਨਿਆਂ ਤੋਂ ਕਹਿਣਾ ਕਿ ਅਰਵਿੰਦ ਕੇਜਰੀਵਾਲ ਹੀ ਨਰਿੰਦਰ ਮੋਦੀ ਦਾ ਬਦਲ ਬਣੇਗਾ, ਜਿਸ ਦਿਨ ਵੀ ਬਣੇਗਾ। ਤਾਂ ਉਹ ਕਈ ਰਾਜਾਂ ਦੇ ਵਿੱਚ ਤੁਹਾਡੇ ਸਾਹਮਣੇ ਹੁਣ ਆ ਗਏ ਟੱਕਰ ਚ। ਸੋ ਇਸ ਕਰਕੇ ਉਹ ਜਿਹੜੀ ਬਦਲਵੀਂ ਰਾਜਨੀਤੀ ਆ ਉਹ ਉਹਦੇ ਪ੍ਰਤੀਕ ਬਣਦੇ ਜਾ ਰਹੇ। ਤਾਂ ਉਹ ਹੁਣ ਸਿੱਧਾ ਦਿਖਾ ਰਹੇ ਆ ਕਿ ਨਰਿੰਦਰ ਮੋਦੀ ਦੇ ਨਾਲ ਟੱਕਰ ਦੇ ਵਿੱਚ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਹੈ, ਉਹਦੇ ਨਾਲ ਹੀ ਆ ਧੱਕੇਸ਼ਾਹੀ ਹੋ ਰਹੀ ਆ। ਤੇ ਬਾਕੀ ਹੁਣ ਦਾਰੋਮਦਾਰ ਆ, ਪੱਤੀ ਦਾ ਕੱਟ ਕਿੱਡਾ ਹੁੰਦਾ ਤੇ ਉਹਦਾ ਡਾਂਗ ਛੋਟਾ ਪੂਰਾ ਚੱਲਣ ਡਿਆ। ਪਤਾ ਨਹੀਂ ਉਹਨਾਂ ਨੇ ਵਰਚਾ ਕੇ ਕੁੱਟੇ ਹੋਣ ਵੀ, ਚੱਲ ਥੋੜਾ ਜਿਹਾ ਤੁਹਾਨੂੰ ਕੁੱਟ ਲੈਨੇ ਆ। ਆਮ ਆਦਮੀ ਪਾਰਟੀ ਵਾਲੇ ਇਕੱਲੇ ਕਿਤੇ ਇਹ ਨਾ ਕਹਿ ਦੇਣ ਕਿ ਦਿੱਲੀ ਪੁਲਿਸ ਵੀ ਵਿਤਕਰਾ ਕਰਦੀ ਆ, ਥੋੜੀ ਥੋੜੀ ਡਾਂਗ ਉਹ ਇਹਨਾਂ ਦੇ ਵੀ ਫਿਰ ਦਿੰਦੇ ਆ, ਪਰ ਮਤਲਬ ਕਿ ਇਹਨਾਂ ਦੇ ਵੀ ਕੁੱਟ ਕਟਾਪੇ ਬਹੁਤ ਹੋਣ ਡਏ ਆ, ਜਿੱਥੇ ਕਿਤੇ ਸੂਤ ਆ ਜਾਂਦੇ ਆ। ਜੀ। ਤੇ ਮਟੌਰ ਥਾਣੇ ਦੇ ਵਿੱਚ ਕਹਿੰਦੇ ਪੁਲਸੀਆ ਤਸ਼ੱਦਦ ਹੋਇਆ ਜੀ, ਵਾਰੰਟ ਅਫਸਰ ਦੇ ਮੌਤ ਕਰ ਦਿੱਤੇ ਜੀ। ਹਾਂ, ਥਾਣਾ ਮਟੌਰ ਆ ਤੇ ਉਹਨਾਂ ਨੇ ਮੌਰ ਕੁੱਟ ਦਿੱਤੇ ਆ। ਇਹ ਤੇ ਕਮਾਲ ਦੀ ਪੁਲਿਸ ਆ। ਹਾਂ ਦੇਖੋ, ਜਿਹੜਾ ਵਾਰੰਟ ਅਫਸਰ ਹੁੰਦਾ ਨਾ, ਵਾਰੰਟ ਅਫਸਰ ਉਦੋਂ ਨਿਯੁਕਤ ਕੀਤਾ ਜਾਂਦਾ ਜਦੋਂ ਹੈਬੀਅਸ ਕਾਰਪਸ ਪੈਂਦੀ ਆ। ਹੈਬੀਅਸ ਕਾਰਪਸ ਹੁੰਦੀ ਆ, ਤੁਹਾਨੂੰ ਇਹ ਸ਼ਬਦ ਉਦੋਂ ਅਕਸਰ ਸੁਣਾਈ ਦਿੰਦਾ, ਦੇਖਿਆ ਹੋਣਾ ਤੁਸੀਂ, ਕਿ ਜਿਸ ਵੇਲੇ ਅਮਰਤਪਾਲ ਸਿੰਘ ਦਾ ਮਾਮਲਾ ਬਹੁਤ ਜ਼ਿਆਦਾ ਉੱਠਿਆ ਸੀ, ਉਦੋਂ ਹੈਬੀਅਸ ਕਾਰਪਸ ਹੀ ਦਾਖਲ ਕੀਤੀ ਗਈ ਸੀ। ਤਾਂ ਇਹਦੇ ਵਿੱਚ ਕੀ ਹੈ ਕਿ ਸ਼ਖਸ ਨੇ, ਕਿਸੇ ਨੇ ਈਮੇਲ ਕੀਤਾ ਸੀਗਾ ਕਿ ਉਹਦੇ ਰਿਸ਼ਤੇਦਾਰਾਂ ਨੂੰ ਨਜਾਇਜ਼ ਹਿਰਾਸਤ 'ਚ ਰੱਖਿਆ ਗਿਆ, ਤਾਂ ਉਸੇ ਮੇਲ ਨੂੰ ਹੀ ਹਾਈਕੋਰਟ ਨੇ ਹੈਬੀਅਸ ਕਾਰਪਸ ਮੰਨ ਲਿਆ ਤੇ ਆਪਣਾ ਜਿਹੜਾ ਵਾਰੰਟ ਅਫਸਰ ਸੀ ਉਹ ਨਿਯੁਕਤ ਕਰਕੇ ਭੇਜ ਦਿੱਤਾ। ਉਹ ਕਹਿੰਦਾ ਜਦੋਂ ਮੈਂ ਮਟੌਰ ਥਾਣੇ ਦੇ ਵਿੱਚ ਗਿਆ ਤੇ ਉੱਥੇ ਤੇ ਮਤਲਬ ਕਿ ਇੱਕ ਨੀਲੀ ਜੀ ਬੁਸਟਰ ਵਾਲਾ ਫਿਰਦਾ ਸੀਗਾ ਤੇ ਉਹਨੇ ਆਖਿਆ ਐਸਐਸਪੀ ਨਾਲ ਗੱਲ ਕਰ ਲਾ। ਪਹਿਲਾਂ ਮੈਂ ਐਸਐਸਪੀ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਉਹ ਤਾਂ ਫੀਲਡ ਦੇ ਵਿੱਚ ਇੰਨੇ ਨੂੰ ਕਮਾਂਡੋ ਵਾਲੇ ਆ ਗਏ ਤੇ ਫਿਰ ਜੋ ਹੋਇਆ ਉਹ ਹੁਣ ਉਹਨੇ ਰਿਪੋਰਟ ਉੱਥੇ ਰੱਖ ਦਿੱਤੀ। ਹਾਈ ਕੋਰਟ ਨੇ ਪੰਜਾਬ ਪੁਲਿਸ ਵਾਲੇ ਤਲਬ ਕਰ ਲਿਆ। ਉਹਨਾਂ ਆਖਿਆ ਕਮਾਲ ਹੋ ਗਈ ਹੈ ਯਾਰ, ਅਸੀਂ ਤੇ ਲੋਕਾਂ ਨੂੰ ਤੁਹਾਡੇ ਕੋਲੋਂ ਬਚਾਉਂਦੇ ਤੇ ਤੁਸੀਂ ਸਾਡੇ ਬੰਦੇ ਢੇੜੀ ਜਾਂਦੇ ਹੋ। ਬਈ ਆਓ ਜਰਾ ਕਰਦੇ ਆ ਗੱਲ। ਤੇ ਵੇਖੋ ਕੀ ਬਣ ਰਿਹਾ ਥਾਣੇ ਦੇ ਵਿੱਚ, ਵਾਰੰਟ ਅਫਸਰ ਦੇ ਨਾਲ ਵੀ ਇਸ ਤਰ੍ਹਾਂ ਬਦਤਮੀਜ਼ੀ, ਬਦਕਲਾਮੀ ਜਾਂ ਕਥਿਤ ਕੁੱਟਮਾਰ, ਇਹ ਕੀ ਚੱਲਣ ਡਿਆ। ਹਾਈ ਕੋਰਟ ਤੇ ਵੈਸੇ ਹੀ ਪੁਲਿਸ ਦੇ ਤੁਹਾਨੂੰ ਪਤਾ ਹੀ ਆ ਨਾ ਕਿੰਨਾ ਅੱਜ ਕੱਲ੍ਹ ਸਖਤ ਰੌਂ ਦੇ ਵਿੱਚ ਟਿੱਕਾ ਟਿੱਪਣੀ ਕਰਦਾ। ਇੱਕ ਤੇ ਏਡੀਜੀਪੀ ਇਹਨਾਂ ਦਾ ਮਾਫੀ ਮੰਗ ਕੇ ਆਇਆ, ਸ਼ਾਇਦ ਡੀਜੀਪੀ ਮਾਫੀ ਮੰਗ ਕੇ ਆਇਆ ਇੱਕ ਵਾਰੀ, ਜੇ ਮੈਂ ਨਹੀਂ ਭੁੱਲਦਾ। ਤੇ ਇਹ ਤੇ ਜਾਨ ਛਡਾਉਂਦੇ ਫਿਰਦੇ ਆ ਤੇ ਉੱਤੋਂ ਸਿਆਪਾ ਹੋਰ ਪੈ ਗਿਆ। ਔਰ ਇਹ ਵੇਖੋ ਤੁਸੀਂ, ਜ਼ਰੂਰਤ ਵੇਖੋ, ਇਹ ਹੁਣ ਪਤਾ ਨਹੀਂ ਉੱਥੇ ਨੀਲੀ ਜੀ ਬੁਸਟਰ ਵਾਲਾ ਕੌਣ ਸੀਗਾ। ਜ਼ਰੂਰਤ ਵੇਖੋ ਕਿ ਆਮ ਆਦਮੀ ਜਿਹੜਾ ਕਹਿ ਲਓ ਕਿ ਇੱਕ ਸਿਵਿਲੀਅਨ ਹੈ, ਉਹਦਾ ਥਾਣੇ ਦੇ ਵਿੱਚ ਕਿੰਨਾ ਕੁ ਜ਼ਿਆਦਾ ਸਤਿਕਾਰ ਹੁੰਦਾ ਹੋਏ। ਵਾਰੰਟ ਅਫਸਰ ਹੀ ਚੱਕ ਲਿਆ ਜੀ। ਤਾਂ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਸਖਤ ਆ, ਹੋ ਸਕਦਾ ਕੁਝ ਅਫਸਰਾਂ ਤੇ ਕਾਰਵਾਈ ਹੋਵੇ। ਕਾਰਵਾਈ ਦਾ ਭਾਵ ਇਹ ਹੁੰਦਾ ਕਿ ਉੱਥੇ ਜਾਂ ਤਾਂ ਮਾਫੀ ਮੰਗਣੀ ਪਊਗੀ ਜਾਂ ਕੋਰਟ ਆਰਡਰ ਕਰ ਸਕਦਾ ਕਿ ਸੰਬੰਧਿਤ ਅਧਿਕਾਰੀਆਂ ਦੀ ਇਨਕੁਆਇਰੀ ਖੋਲ ਕੇ ਮੁੜ ਕੇ ਪਰਚਾ ਦਰਜ ਕਰੋ। ਜੀ। ਤੇ ਡੀਐਲਐਫ ਨੇ ਵੀ ਇਲੈਕਟੋਰਲ ਬੌਂਡ ਰਾਹੀਂ ਧਨ ਦਿੱਤਾ ਸੀਗਾ ਮਿੰਟੂ ਜੀ ਉਸ ਤੇ, ਉਸ ਤੋਂ ਬਾਅਦ ਕੇਸ ਬਦਲ ਗਿਆ ਜੀ।
ਅਜੇ ਦੇਖੋ ਇਹ ਡੀਐਲਐਫ ਹੈ ਜਿਹੜਾ ਡੀਐਲਐਫ ਤੇ ਕਿੰਨੀ ਰਾਜਨੀਤੀ ਕੀਤੀ ਆ ਭਾਰਤੀ ਜਨਤਾ ਪਾਰਟੀ ਵਾਲਿਆਂ, ਇਹਨਾਂ ਦੇ ਚੰਦੇ ਦਾ ਤਾਂ ਖੇਡ ਦੇਖੋ ਸਭ ਤੋਂ ਵੱਡਾ ਫਰਾਡ ਹੋਇਆ ਹੈ। ਅੰਦਰ ਨਰਿੰਦਰ ਮੋਦੀ ਹੋਣਾ ਚਾਹੀਦਾ ਸੀ ਅਸਲ ਦੇ ਵਿੱਚ। ਅਰਵਿੰਦ ਕੇਜਰੀਵਾਲ ਚਲੋ 4 ਦਿਨ ਠਹਿਰ ਕੇ ਵੀ ਹੋ ਜਾਂਦਾ ਤਾਂ ਕੋਈ ਫਰਕ ਨਹੀਂ ਸੀ ਪੈਣਾ, ਪਰ ਸਭ ਤੋਂ ਪਹਿਲਾਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਨੂੰ ਹੱਥਕੜੀਆਂ ਲਾ ਕੇ ਅੰਦਰ ਸੁੱਟਣਾ ਚਾਹੀਦਾ ਸੀ। ਮੇਰਾ ਮੰਨਣਾ ਹੈ ਜੀ, ਜਿਸ ਤਰ੍ਹਾਂ ਮੌਤ ਦੇ ਸੌਦੇ ਕੀਤੇ ਗਏ ਆ, ਫਾਰਮਾ ਕੰਪਨੀਆਂ ਤੋਂ ਪੈਸੇ ਲੈ ਕੇ ਸਬ ਸਟੈਂਡਰਡ ਦਵਾਈਆਂ ਵੇਚਣ ਦੀ ਖੁੱਲ੍ਹ ਦਿੱਤੀ ਗਈ। ਰੈਮਡੀਸਿਵਿਰ ਵਰਗਾ ਜਿਨ੍ਹਾਂ ਦਾ ਇਹ ਕਹਿ ਲਓ ਕਿ ਮਹੱਤਵਪੂਰਨ ਫਾਰਮੂਲਾ ਸਬ ਸਟੈਂਡਰਡ ਪਾਇਆ ਗਿਆ, ਉਹਨਾਂ ਨੇ ਇਲੈਕਟੋਰਲ ਬੌਂਡ ਦਿੱਤੇ। ਯਾਨੀ ਇਹ ਮੌਤ ਦੇ ਸੌਦਾਗਰ ਜਿਹੜੇ ਆ ਨਾ ਉਹ ਵੀ ਇਲੈਕਟੋਰਲ ਬੌਂਡ ਖਰੀਦ ਕੇ ਆਪਦਾ ਬਿਜ਼ਨਸ ਸੈੱਟ ਕਰੀ ਗਿਆ ਜੀ। ਤਾਂ ਡੀਐਲਐਫ ਤੇ ਉੱਤੇ ਕਿੰਨੀ ਰਾਜਨੀਤੀ ਹੋਈ ਆ, ਕਿੰਨੀ ਜ਼ਿਆਦਾ ਰਾਜਨੀਤੀ ਹੋਈ ਆ। ਡੀਐਲਐਫ ਦੇ ਵਿੱਚ ਹੀ ਆਇਆ ਸੀਗਾ ਨਾ ਰਾਬਰਟ ਵਾਡਰਾ ਦਾ। ਮੈਂ ਤਾਂ ਹੀ ਕਹਿ ਰਿਹਾ ਕੋਈ ਹੋਰ ਮੁਲਕ ਹੁੰਦਾ ਨਾ ਇਸ ਵੇਲੇ ਇਹਨਾਂ ਪਾਰਟੀਆਂ ਦੀ ਮਾਨਤਾ ਰੱਦ ਹੋ ਜਾਣੀ ਸੀ ਤੇ ਇਹਨਾਂ ਦੀ ਜਿਹੜੀ ਟੌਪ ਲੀਡਰਸ਼ਿਪ ਹੈ ਇਸ ਵੇਲੇ ਤੁਹਾਨੂੰ ਜੇਲ੍ਹ ਦੇ ਵਿੱਚ ਚੱਕੀ ਟੀਸਿੰਗ ਕਰਦੀ ਨਜ਼ਰ ਆਉਣੀ ਸੀ। ਕਮਾਲ ਹੈ। ਸਭ ਤੁਸੀਂ ਦੇਖੋ ਕਿਉਂ ਦਵਾ ਕੰਪਨੀਆਂ ਕਿਉਂ ਪੈਸੇ ਦੇ ਰਹੀਆਂ ਨੇ, ਕਿਉਂਕਿ ਉਹਨਾਂ ਦੇ 3 ਵਾਰ ਸੈਂਪਲ ਫੇਲ ਹੋ ਰਹੇ ਨੇ ਜੀ। ਬਿਲਕੁਲ, ਚਾਹੇ ਸਿਪਲਾ ਲੈ ਲਓ, ਜੈਡਸ ਲੈ ਲਓ, ਐਡੀਆਂ ਤਗੜੀਆਂ ਰੈਡੀ ਲੈਬੋਰਟਰੀਜ਼, ਬਿਲਕੁਲ ਹਜ਼ੂਰ ਟੌਪਰ ਕੰਪਨੀਆਂ 700 ਕਰੋੜ ਤੋਂ ਉੱਤੇ ਦਾ ਪੈਸਾ ਦਿੱਤਾ ਉਹਨਾਂ ਨੇ। ਕਾਦੇ ਲਈ? ਸਿਰਫ ਮੌਤ ਦਾ ਸੌਦਾ ਕਰਨ ਵਾਸਤੇ। ਲੋਕ ਮਰ ਰਹੇ ਨੇ, ਦਵਾਈਆਂ ਮਹਿੰਗੀਆਂ ਖਰੀਦ ਰਹੇ ਨੇ, ਐਡਾ ਤਕੜਾ ਸਕੈਮ ਚੱਲ ਰਿਹਾ। ਤਾਂ ਡੀਐਲਐਫ ਤੇ ਕੁਝ ਵੀ ਨਹੀਂ। ਡੀਐਲਐਫ ਤੇ ਵਿੱਚ ਤੇ ਚਲੋ ਉਹਦਾ ਵਾਡਰਾ ਦਾ ਨਾਮ ਸੀਗਾ ਕਿਉਂਕਿ 2008 ਦੇ ਵਿੱਚ ਵਾਡਰਾ ਦੀ ਕੰਪਨੀ ਸੀ ਸਕਾਈਲਾਈਟ ਹਸਪੀਟੈਲਿਟੀ। ਇਹਨਾਂ ਨੇ 7.5 ਕਰੋੜ ਦੇ ਵਿੱਚ 3.5 ਕਿੱਲੇ ਜ਼ਮੀਨ ਖਰੀਦੀ। ਮਹੀਨਿਆਂ ਬਾਅਦ ਹੀ ਡੀਐਲਐਫ ਨੇ ਉਹ 58 ਕਰੋੜ ਚ ਪਲਾਟ ਖਰੀਦਣ ਲਈ ਸਹਿਮਤੀ ਦਿੱਤੀ ਸੀ ਤੇ ਪਲਾਟ ਦੇ ਵਿੱਚ ਉਹਨੇ ਚੰਗੀ ਕਮਾਈ ਕਰ ਲਈ। ਇੱਥੋਂ ਹੀ ਮਤਲਬ ਕਿ ਇਹ ਕੰਮ ਜਿਹੜਾ ਸੀਗਾ ਚੱਲਦਾ ਵਾਹ ਫਿਰ ਤੁਹਾਨੂੰ ਪਤਾ ਸ਼ੋਕ ਖੇਮਕਾ ਦੀ ਡਿਊਟੀ ਲੱਗੀ ਤੇ ਡੀਐਲਐਫ ਨੂੰ ਜਿਹੜੀ ਮਲਕੀਅਤ ਟ੍ਰਾਂਸਫਰ ਸੀ ਉਹ ਰੱਦ ਕਰ ਦਿੱਤੀ ਗਈ ਤੇ ਬਹੁਤ ਜ਼ਿਆਦਾ ਉਦੋਂ ਰੌਲਾ ਪਿਆ। ਫਿਰ ਖੇਮਕਾ ਨੂੰ ਕਾਂਗਰਸ ਦੇ ਜਿਹੜੇ ਹਰਿਆਣਾ ਦੇ ਉਦੋਂ ਮੁੱਖ ਮੰਤਰੀ ਸੀ ਉਹਨਾਂ ਦੇ ਕਹਿਣ ਤੇ ਉਹਦੇ ਤੋਂ ਹਟਾ ਦਿੱਤਾ ਗਿਆ ਸੀ। ਇੱਕ ਨਵਾਂ ਵਿਵਾਦ ਪੈਦਾ ਹੋ ਗਿਆ ਜਿਸ ਨੂੰ ਭਾਜਪਾ ਨੇ 2014 ਦੀ ਆਪਣੀ ਚੋਣ ਮੁਹਿੰਮ ਤੋਂ ਬਹੁਤ ਭਖਾਇਆ। ਪਰ ਬਾਅਦ ਦੇ ਵਿੱਚ ਕੀ ਹੁੰਦਾ ਹੈ? ਬਾਅਦ ਚ ਇਹ ਹੁੰਦਾ ਹੈ ਕਿ ਡੀਐਲਐਫ ਸਮੂਹ ਨੇ ਅਕਤੂਬਰ 19 ਵਿੱਚ ਚੋਣ ਬੌਂਡਾਂ ਰਾਹੀਂ ਭਾਜਪਾ ਨੂੰ ਆਪਣਾ ਪਹਿਲਾ ਦਾਨ ਦਿੱਤਾ। 3 ਨਵੰਬਰ 22 ਦੇ ਵਿੱਚ ਖਰੀਦੇ ਗਏ ਬਾਂਡਾਂ ਰਾਹੀਂ ਦਾਨ ਦੇ ਆਖਰੀ ਦੌਰ ਵਿੱਚ 2020, 21, 22 ਤੱਕ ਪਾਰਟੀ ਨੂੰ ਪੈਸੇ ਦਿੰਦਾ ਰਿਹਾ ਇਹ ਗਰੁੱਪ ਤੇ 5 ਮਹੀਨਿਆਂ ਬਾਅਦ 9 ਅਪ੍ਰੈਲ 2023 ਨੂੰ ਚੁਣੇ ਹੋਏ ਨੁਮਾਇੰਦਿਆਂ ਵਿਰੁੱਧ ਕੇਸਾਂ ਨਾਲ ਸੰਬੰਧਿਤ ਇੱਕ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਵਾਡਰਾ ਵਿਚਕਾਰ 2012 ਦੇ ਜ਼ਮੀਨੀ ਸੌਦੇ ਵਿੱਚ ਕਿਸੇ ਨਿਯਮ ਦੀ ਉਲੰਘਣਾ ਨਹੀਂ ਕੀਤੀ ਗਈ। ਲਓ ਕਰ ਲਓ ਗੱਲ ਜੀ, ਕਲੀਨ ਚਿੱਟ ਮਿਲ ਗਈ। ਹਾਲਾਂਕਿ ਬਾਅਦ ਚ ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਐਸਆਈਟੀ ਨਵੇਂ ਸਿਰੇ ਤੋਂ ਬਿਠਾ ਦਿੱਤੀ ਹੈ। ਮਤਲਬ ਸਾਫ਼ ਹੈ ਇਹ ਨਵੀਂ ਕਿਸਮ ਦੀ ਕਹਿ ਲਓ ਕਿ ਫਰਾਡਬਾਜ਼ੀ ਕੀਤੀ ਗਈ ਹੈ ਇਸ ਮੁਲਕ ਦੇ ਵਿੱਚ। ਮੈਂ ਜਿਵੇਂ ਕਹਿ ਰਿਹਾ ਇਹ ਮੇਰੇ ਸ਼ਬਦ ਜਿਹੜੇ ਆ ਉਹ ਕਈਆਂ ਨੂੰ ਚੁਭਦੇ ਹੋਣਗੇ ਪਰ ਸੋਚ ਕੇ ਵੇਖੋ ਕਿਸੇ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਜਿਹੜਾ ਓਰੀਜਨਲ ਡੈਮੋਕ੍ਰੈਟਿਕ ਹੈ ਇਹ ਉਹਦੇ ਵਿੱਚ ਇਹ ਚੀਜ਼ਾਂ ਬਰਦਾਸ਼ਤ ਹੋ ਸਕਦੀਆਂ? ਇਹ ਕਿਵੇਂ ਸਾਧਨ ਪੈਦਾ ਕੀਤਾ ਗਿਆ, ਕਿਵੇਂ ਵਿਧੀ ਪੈਦਾ ਕੀਤੀ ਗਈ, ਕਿਵੇਂ ਪ੍ਰਕਿਰਿਆ ਅਪਣਾਈ ਗਈ ਤੇ ਕਿਵੇਂ ਤੁਸੀਂ ਦੇਖੋ ਕਿ ਇਹ ਸਾਰਾ ਕਾਂਡ ਜਿਹੜਾ ਹੋਇਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।